पंजाबी रेडियो जो ऐसे सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਉਹਨਾਂ ਦੇ ਨਾਲ ਖਬਰਾਂ ਸਾਂਝੀਆਂ ਕਰਾਂਗੇ ਜੀ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਤ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦਾ ਫ਼ੋਨ ਨੰਬਰ 4082722500 ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਸੁੱਖਾ ਸਿੰਘ ਜੀ ਵਾਈਸੀਲੀਆ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਵਿਕਰਸਫੀਲਡ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁੱਬਾ ਸਿਟੀ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਤੇ ਬਲਤੇਜ ਪੰਨੂ ਜੀ, ਕੱਲ੍ਹ ਆਪਾਂ ਇੱਕ ਗੱਲ ਕੀਤੀ ਸੀ ਹਰਿਆਣੇ ਦੀ, ਤੇ ਹਰਿਆਣੇ ਦੇ ਵਿੱਚ ਸੁਪਰੀਮ ਕੋਰਟ ਨੇ ਵੀ ਕੁਛ ਆਰਡਰ ਜਿਹੜੇ ਕੀਤੇ ਸੀਗੇ ਪੰਚਾਂ ਸਰਪੰਚਾਂ ਲਈ, ਤੇ ਉੱਥੇ ਦੀਆਂ ਜਿਹੜੀਆਂ ਪੰਚਾਇਤੀ ਇਲੈਕਸ਼ਨਾਂ ਉਹਨਾਂ ਨੂੰ ਲੈ ਕੇ ਬੜੀ ਦੁਵਿਧਾ ਹੋਈ ਹੈ। ਜੀ ਬਿਲਕੁਲ, ਹਰਿਆਣੇ ਦੇ ਵਿੱਚ ਜਿਹੜਾ ਉੱਥੋਂ ਦਾ ਜਿਹੜਾ ਜੀ ਲੋਕਲ ਚੋਣ ਕਮਿਸ਼ਨ ਹੈ ਹਰਿਆਣੇ ਦਾ, ਉਹਨੇ ਸਾਰੇ ਡਿਪਟੀ ਕਮਿਸ਼ਨਰ, ਕਿਉਂਕਿ ਉਹ ਜ਼ਿਲ੍ਹਾ ਚੋਣ ਅਧਿਕਾਰੀ ਹੁੰਦੇ ਨੇ ਜੀ ਇਹਨਾਂ ਜਿਹੜੀਆਂ ਲੋਕਲ ਚੋਣਾਂ ਦੇ ਵਿੱਚ, ਉਹਨਾਂ ਨੂੰ ਹੁਕਮ ਜਾਰੀ ਕੀਤੇ ਨੇ ਕਿ ਉਹ ਪੰਚਾਇਤ ਚੋਣਾਂ ਦੇ ਵਾਸਤੇ ਨਾਮਜ਼ਦਗੀ ਪੱਤਰ ਜਿਹੜੇ ਉਹ ਲੈਣ ਦੇ ਸਮੇਂ ਸੁਪਰੀਮ ਕੋਰਟ ਦੇ ਹੁਕਮ ਦੀ ਪਾਲਣਾ ਕਰਨ। ਇਹਨਾਂ ਹੁਕਮਾਂ ਦੇ ਜਾਰੀ ਹੋਣ ਤੋਂ ਬਾਅਦ ਹੀ ਉਮੀਦਵਾਰਾਂ ਨੇ ਵੱਡੀ ਗਿਣਤੀ ਦੇ ਵਿੱਚ ਕਾਗਜ਼ ਜਿਹੜੇ ਆ ਉਹ ਦਾਖਲ ਕੀਤੇ ਨੇ। ਜਿਹੜੇ ਇਹ ਚਿੱਠੀ ਜਾਰੀ ਕੀਤੀ ਗਈ ਹੈ ਰਾਜ ਦੇ ਚੋਣ ਕਮਿਸ਼ਨ ਦੇ ਵੱਲੋਂ, ਉਹਦੇ 'ਚ ਪਿੰਡਾਂ ਦੀ ਸਿਆਸਤ ਦੇ ਵਿੱਚ ਜਿਹੜੇ ਦਿਲਚਸਪੀ ਰੱਖਦੇ ਨੇ ਅਨਪੜ੍ਹ ਲੋਕ ਜੀ, ਉਹਨਾਂ ਨੇ ਵੀ ਵੱਡੀ ਗਿਣਤੀ ਦੇ ਵਿੱਚ ਕਾਗਜ਼ ਦਾਖਲ ਕੀਤੇ ਨੇ। ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਦੀਆਂ ਸ਼ਰਤਾਂ ਦੇ ਉੱਤੇ ਰੋਕ ਲਾਉਣ ਦੇ ਨਾਲ ਆਮ ਬੰਦਿਆਂ ਦੀ ਚੋਣ ਲੜਨ ਦਾ ਜਿਹੜਾ ਜੀ ਉਹ ਰਾਹ ਪੱਧਰਾ ਹੋਇਆ। ਔਰ ਪੰਚਾਇਤੀ ਅਦਾਰਿਆਂ ਦੀਆਂ ਚੋਣਾਂ ਦੇ ਪਹਿਲੇ ਪੜਾਅ ਦੇ ਵਿੱਚ ਕਾਗਜ਼ ਜਿਹੜੇ ਵੱਡੀ ਗਿਣਤੀ ਦੇ ਵਿੱਚ ਦਾਖਲ ਹੋਏ ਨੇ। 13 ਜ਼ਿਲ੍ਹਿਆਂ ਦੀਆਂ ਜ਼ਿਲ੍ਹਾ ਪ੍ਰੀਸ਼ਦਾਂ ਦੇ ਵਾਸਤੇ 735, ਪੰਚਾਇਤ ਸਮਿਤੀਆਂ ਲਈ 925, ਸਰਪੰਚਾਂ ਲਈ 1139 ਤੇ ਪੰਚਾਂ ਲਈ 2151 ਨਾਮਜ਼ਦਗੀਆਂ ਜਿਹੜੀਆਂ ਉਹ ਦਾਖਲ ਹੋਈਆਂ ਨੇ ਜੀ। ਸੁਪਰੀਮ ਕੋਰਟ ਨੇ ਪੰਚਾਇਤੀ ਚੋਣਾਂ ਬਾਰੇ ਹਰਿਆਣਾ ਸਰਕਾਰ ਦੇ ਵੱਲੋਂ ਪਾਈ ਜਿਹੜੀ ਪਟੀਸ਼ਨ ਸੀ ਉਹਦੇ ਉੱਤੇ ਸੋਮਵਾਰ ਨੂੰ ਸੁਣਵਾਈ ਕਰੂਗਾ। ਇਹ ਐਕਚੁਅਲੀ ਹਰਿਆਣੇ ਨੇ ਜਿਹੜੀ ਨਵੀਂ ਵਿਦਿਅਕ ਯੋਗਤਾ ਵਾਲੀ ਜਿਹੜੀ ਸ਼ਰਤ ਸੀਗੀ ਉਹ ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ ਦੇ ਕੋਲੇ ਪਹੁੰਚ ਕੀਤੀ। ਔਰ ਸੁਪਰੀਮ ਕੋਰਟ ਨੇ ਇਹ ਜਿਹੜੇ ਉਮੀਦਵਾਰ ਸੀ ਇਹਨਾਂ ਨੂੰ ਇੱਕ ਰਾਹਤ ਦਿੰਦਿਆਂ ਹੋਇਆਂ ਨਵੀਆਂ ਸ਼ਰਤਾਂ ਤੋਂ ਛੋਟ ਜਿਹੜੀ ਉਹ ਦੇ ਦਿੱਤੀ ਸੀਗੀ। ਹੁਣ ਰਾਜ ਸਰਕਾਰ ਦੇ ਵੱਲੋਂ ਜਿਹੜੇ ਅਟਾਰਨੀ ਜਨਰਲ ਨੇ ਜੀ ਉਹ ਫੇਰ ਪੇਸ਼ ਹੋਏ ਨੇ। ਉਹਨਾਂ ਨੇ ਇਹ ਕਿਹਾ ਕਿ ਇਹਦੇ ਨਾਲ ਜਿਹੜਾ ਚੋਣ ਅਮਲ ਹੈ ਉਹਨੂੰ ਨਵੇਂ ਸਿਰੇ ਤੋਂ ਤਿਆਰ ਕਰਨਾ ਪਊਗਾ। ਇਹਦੇ ਕਰਕੇ ਪਹਿਲੀ ਪ੍ਰਕਿਰਿਆ ਜਿਹੜੀ ਹੈ ਜੀ ਉਹ ਲਾਗੂ ਕਰ ਦਿੱਤੀ ਜਾਵੇ। ਹੁਣ ਸੋਮਵਾਰ ਨੂੰ ਸੁਣਵਾਈ ਹੋਊਗੀ। ਭੰਬਲ ਭੂਸਾ ਅਸਲ ਦੇ ਵਿੱਚ ਵੱਡਾ ਜਿਹੜਾ ਜੀ ਉਹ ਇਹ ਖੜਾ ਹੋ ਗਿਆ ਕਿ ਇਸ ਗੱਲ ਦਾ ਪ੍ਰਚਾਰ ਜਿਹੜਾ ਕੁਝ ਲੋਕ ਕਰੀ ਜਾਂਦੇ ਨੇ ਕਿ ਸੁਪਰੀਮ ਕੋਰਟ ਨੇ ਜਿਹੜਾ ਹੈਰੀ ਇਹ ਤੇ ਪਾਬੰਦੀ ਲਾ ਦੇਣੀ, ਉਹਨੇ ਅਨਪੜ੍ਹਾਂ ਨੂੰ ਜਿਹੜਾ ਚੋਣ ਨਹੀਂ ਲੜਨ ਦੇਣੀ, ਜਦੋਂ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਅਨਪੜ੍ਹ ਨੇ ਪੰਚਾਇਤੀ ਚੋਣਾਂ ਦੇ ਵਿੱਚ ਉਹਨਾਂ ਨੇ ਪਰਚੇ ਜਿਹੜੇ ਉਹ ਦਾਖਲ ਕਰਤੇ ਨੇ। ਦੁਬਿਧਾ ਦੇ ਵਿੱਚ ਲੋਕ ਨੇ ਜੀ ਕਿ ਇਹ ਭਰੇ ਜਾਣ ਪਰਚੇ ਜਾਂ ਨਹੀਂ ਜੀ। ਤੇ ਅੱਗੇ ਜੀ ਆਪਾਂ ਖੁਦਕਸ਼ੀਆਂ ਦੀ ਗੱਲ ਕਰਦੇ ਹਾਂ। ਹਰੇਕ ਆਏ ਦਿਨ ਖੁਦਕਸ਼ੀਆਂ ਦੀ, ਪਰ ਇੱਕ ਅਨੋਖੀ ਤਰ੍ਹਾਂ ਦੀ ਖੁਦਕਸ਼ੀ ਆ ਕਿ ਇੱਕ ਆੜਤੀ ਨੂੰ ਗੋਲੀ ਮਾਰਨ ਤੋਂ ਬਾਅਦ ਇੱਕ ਸਿੱਖ ਪ੍ਰਚਾਰਕ ਨੇ ਖੁਦਕਸ਼ੀ ਕਰ ਲਈ ਆ। ਪਰ ਆੜਤੀਆ ਅਜੇ ਠੀਕ ਠਾਕ ਆ, ਜਿਹੜੇ ਇਲਾਜ ਆ, ਪਰ ਜਿਹੜਾ ਸਿੱਖ ਪ੍ਰਚਾਰਕ ਸੀ ਉਸ ਦੀ ਮੌਤ ਹੋ ਗਈ ਜੀ। ਇਹ ਐਕਚੁਅਲੀ ਇੰਗਲੈਂਡ ਦੇ ਡਰਬੀ ਸ਼ਹਿਰ ਦੇ ਵਿੱਚ ਰਹਿੰਦਾ ਜੀ ਇਹ ਵਿਅਕਤੀ, ਨਰਿੰਜਨ ਸਿੰਘ ਨਰਗਿਸ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜੇ ਜੀ ਇਹ ਪ੍ਰਚਾਰਕ ਵਜੋਂ ਕੰਮ ਕਰਦੇ ਸੀਗੇ ਜੀ। ਇੰਗਲੈਂਡ ਦੇ ਡਰਬੀ ਸ਼ਹਿਰ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਰਹਿੰਦੇ ਸੀਗੇ ਨਰਿੰਜਨ ਸਿੰਘ ਨਰਗਿਸ। ਔਰ ਉਹਨਾਂ ਦੇ ਕੋਈ ਜੱਦੀ ਜ਼ਮੀਨ ਨੂੰ ਲੈ ਕੇ ਜਿਹੜਾ ਇਸ ਆੜਤੀਏ ਰਕਸ਼ ਬਿਹਾਰੀ ਦੇ ਨਾਲ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਸੀਗਾ ਉਹ ਵਿਵਾਦ ਚੱਲ ਰਿਹਾ ਸੀਗਾ। ਅੱਜ ਨਰਿੰਜਨ ਸਿੰਘ ਨਰਗਿਸ ਨੇ ਆਪਣੇ ਕੁਝ ਸਾਥੀਆਂ ਦੇ ਨਾਲ ਆ ਕੇ ਰਕਸ਼ ਬਿਹਾਰੀ ਨੂੰ ਜਿਹੜੀ ਸੀ ਉਹਦੀ ਦੁਕਾਨ ਦੇ ਉੱਤੇ ਆ ਕੇ ਗੋਲੀ ਮਾਰ ਦਿੱਤੀ। ਔਰ ਜਿਹੜੇ ਸੀਗਾ ਜੀ ਨਰਿੰਜਨ ਸਿੰਘ ਨਰਗਿਸ, ਉਹਨੇ ਦਵਾਈ ਜਿਹੜੀ ਸੀ ਜ਼ਹਿਰੀਲੀ ਪੀ ਲਈ। ਜਿਹੜੇ ਸਾਥੀ ਆਏ ਸੀਗੇ ਨਰਿੰਜਨ ਸਿੰਘ ਦੇ ਨਾਲ ਦੀ, ਉਹ ਉੱਥੋਂ ਭੱਜ ਗਏ ਜਦੋਂ ਰਕਸ਼ ਬਿਹਾਰੀ ਦੇ ਗੋਲੀ ਜਿਹੜੀ ਸੀ ਉਹ ਵੱਜੀ। ਰਕਸ਼ ਬਿਹਾਰੀ ਤੇ ਨਰਿੰਜਨ ਸਿੰਘ ਨਰਗਿਸ ਜਿਹੜੇ ਸੀ ਉਹਨਾਂ ਨੂੰ ਚੁੱਕ ਕੇ ਹਸਪੀਟਲ ਦੇ ਵਿੱਚ ਲਿਜਾਇਆ ਗਿਆ। ਰਕਸ਼ ਬਿਹਾਰੀ ਜਿਹੜਾ ਜੀ ਉਹ ਜੇਰੇ ਇਲਾਜ ਹੈ, ਉਹਦੀ ਹਾਲਤ ਖਤਰੇ ਤੋਂ ਬਾਹਰ ਹੈ, ਜਦੋਂ ਕਿ ਨਰਿੰਜਨ ਸਿੰਘ ਨਰਗਿਸ ਜਿਹੜਾ ਜੀ ਉਹ ਦੁਨੀਆ ਤੋਂ ਚੜ੍ਹਾਈ ਕਰ ਗਿਆ ਜਿਹੜੀ ਜ਼ਹਿਰੀਲੀ ਚੀਜ਼ ਪੀਣ ਦੀ ਵਜ੍ਹਾ ਕਰਕੇ। ਉਹ ਲੰਮਾ ਸਮਾਂ ਢਾਡੀ ਦੇ ਵਿੱਚੋਂ ਜਿਹੜਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਕੰਮ ਕਰਦੇ ਰਹੇ ਨੇ। ਇਲਾਕੇ ਦੇ ਵਿੱਚ ਨਰਿੰਜਨ ਸਿੰਘ ਨਰਗਿਸ ਨੂੰ ਭਲੇ ਮਨੁੱਖ ਵਜੋਂ ਜਿਹੜਾ ਜੀ ਉਹ ਜਾਣਿਆ ਜਾਂਦਾ। ਉਹਨੇ ਜਿਹੜਾ ਜੀ ਦਰਜਨ ਦੇ ਕਰੀਬ ਗਰੀਬ ਲੜਕੀਆਂ ਜਿਹੜੀਆਂ ਨੇ ਉਹਨਾਂ ਦੇ ਵਿਆਹ ਵੀ ਆਪਣੇ ਪੱਲਿਓਂ ਪੈਸੇ ਖਰਚ ਕੇ ਜਿਹੜੇ ਉਹ ਕਰਵਾਏ ਨੇ। ਉਹਨਾਂ ਨੇ ਕੁਝ ਕਿਤਾਬਾਂ ਵੀ ਜਿਹੜੀਆਂ ਜੀ ਉਹ ਸਿੱਖ ਇਤਿਹਾਸ ਦੇ ਉੱਤੇ ਲਿਖੀਆਂ ਨੇ। ਪੁਲਿਸ ਨੇ ਜਿਹੜਾ ਜੀ ਉਹ ਪਰਚਾ ਦਰਜ ਕਰ ਲਿਆ ਨਰਗਿਸ ਦੇ ਉੱਤੇ, ਉਹਦੇ ਭਰਾ ਤੇ ਉਹਦੇ ਭਤੀਜੇ ਦੇ ਜਿਹੜਾ ਜੀ ਉਹ ਖਿਲਾਫ।
ਤੋਂ 307 ਦਾ ਪਰਚਾ ਜਿਹੜਾ ਜੀ ਉਹ ਦਰਜ ਹੋਇਆ। ਅਜੇ ਤੱਕ ਇਹਦੀ ਡਿਟੇਲ ਨਹੀਂ ਮਿਲੀ ਕਿ ਅਸਲ ਦੇ ਵਿੱਚ ਇਹ ਜਿਹੜੀ ਜੱਦੀ ਜ਼ਮੀਨ ਦਾ ਰੌਲਾ ਸੀਗਾ, ਜੱਦੀ ਜਾਇਦਾਦ ਦਾ ਰੌਲਾ ਸੀਗਾ, ਉਹਦੇ ਉੱਤੇ ਕੀ ਜਿਹੜਾ ਜੀ ਇਹ ਆੜ੍ਹਤੀਏ ਨੇ ਕਬਜ਼ਾ ਕੀਤਾ ਹੋਇਆ ਸੀ ਜਾਂ ਧੋਖੇ ਦੇ ਨਾਲ ਉਹਦੇ ਤੋਂ ਜਿਹੜੀ ਇਹ ਲਿਖਵਾ ਲਈ ਗਈ ਸੀ ਜੀ। ਤੇ ਜੀ ਅੱਗੇ ਗੱਲ ਕਰਦੇ ਹਾਂ ਬੀਰੋ ਕੇ ਖੁਰਦ ਕਾਂਡ ਦੀ, ਜਿਹੜਾ ਪਿੱਛੇ ਹੋਇਆ ਸੀਗਾ, ਉਸ ਦੇ ਵਿੱਚ ਕਿਸਾਨ ਮਜ਼ਦੂਰਾਂ ਨੂੰ ਜਿਹੜੇ ਆਗੂ ਆ ਉਹਨਾਂ ਨੂੰ ਕੈਦ ਹੋਈ ਹੈ। ਚਲੋ ਜੀ, ਆਪਾਂ ਗੱਲ ਸਾਂਝੀ ਕੀਤੀ ਸੀ 2 ਦਿਨ ਪਹਿਲਾਂ ਕਿ 13 ਜਿਹੜੇ ਕਿਸਾਨ ਨੇ ਉਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਇਸ ਕਾਂਡ ਦੇ ਵਿੱਚ। ਫਤਿਆਬਾਦ ਦੀ ਜਿਹੜੀ ਅਦਾਲਤ ਹੈ ਜੀ ਹਰਿਆਣੇ ਦੀ, ਉਹਨੇ ਬੀਰੋ ਕੇ ਖੁਰਦ ਗੋਲੀ ਕਾਂਡ ਦੇ ਵਿੱਚ ਅੱਜ ਜਿਹੜਾ ਜੀ ਇਹਨਾਂ ਨੂੰ ਸਜ਼ਾ ਸੁਣਾਈ ਹੈ। 13 ਕਿਸਾਨ ਮਜ਼ਦੂਰ ਆਗੂ ਜਿਹੜੇ ਨੇ ਜੀ ਉਹਨਾਂ ਨੂੰ 3-3 ਸਾਲ ਦੀ ਕੈਦ, 5-5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਜਿਹੜੀ ਹੈ ਜੀ ਉਹ ਸੁਣਾਈ ਹੈ। ਜਿਹੜੀ ਨਾਲ ਦੀ ਨਾਲ, ਕਿਉਂਕਿ 3 ਸਾਲ ਦੀ ਜਦੋਂ ਸਜ਼ਾ ਹੋਵੇ ਜਾਂ ਘੱਟ ਦੀ ਹੋਵੇ ਤੇ ਇਹ ਨਾਲ ਦੀ ਨਾਲ ਜ਼ਮਾਨਤ ਜਿਹੜੀ ਹੈ ਜੀ ਉਹ ਹੋ ਜਾਂਦੀ ਆ। ਕਿਸਾਨ ਜਥੇਬੰਦੀਆਂ ਨੇ ਇਹਨਾਂ ਕਿਸਾਨ ਮਜ਼ਦੂਰਾਂ ਨੂੰ ਨਾਲ ਦੀ ਨਾਲ ਜਿਹੜਾ ਜੀ ਉਹ ਰਿਹਾ ਕਰਵਾ ਲਿਆ ਤੇ ਇਹ ਜਿਹੜੇ ਕਿਸਾਨ ਮਜ਼ਦੂਰ ਸੀਗੇ ਜੀ ਉਹ ਆਪੋ ਆਪਣੇ ਘਰਾਂ ਦੇ ਵਿੱਚ ਵੀ ਪਰਤ ਗਏ। ਪਰ ਜਿਹੜੀਆਂ ਜਥੇਬੰਦੀਆਂ ਨੇ, ਕਿਸਾਨ ਮਜ਼ਦੂਰ ਜਿਹੜੀਆਂ ਜਥੇਬੰਦੀਆਂ, ਉਹਨਾਂ ਨੇ ਇਹ ਕਿਹਾ ਜੀ ਕਿ ਇਸ ਫੈਸਲੇ ਦੇ ਖਿਲਾਫ ਉਹ ਹਾਈ ਕੋਰਟ ਦੇ ਵਿੱਚ ਜਾਣਗੇ ਤੇ ਅਗਲੀ ਜਿਹੜੀ ਆ ਮੀਟਿੰਗ ਕਰਕੇ ਇਹਨੂੰ ਉਲੀਕਣਗੇ ਜੀ। ਪੰਜਾਬ ਕਿਸਾਨ ਯੂਨੀਅਨ ਜਿਹੜੀ ਹੈ ਜੀ ਉਹਨੇ ਵੱਡੀ ਗਿਣਤੀ ਦੇ ਵਿੱਚ ਉਹਦੇ ਵਰਕਰ ਜਿਹੜੇ ਨੇ ਜੀ ਇੱਥੇ ਅਦਾਲਤ ਦੇ ਵਿੱਚ ਪਹੁੰਚੇ ਹੋਏ ਸਨ, ਕਿਉਂਕਿ ਅੱਜ ਜਿਹੜੀ ਉਹ ਸਜ਼ਾ ਸੁਣਾਈ ਜਾਣੀ ਸੀਗੀ ਜੀ। ਮੌਕੇ ਦੇ ਉੱਤੇ ਇਹਨਾਂ ਦੀਆਂ ਜਿਹੜੀਆਂ ਜੀ ਉਹ ਜ਼ਮਾਨਤਾਂ ਹੋ ਗਈਆਂ। ਜਿਹੜੇ ਕਿਸਾਨ ਆਗੂ ਅਦਾਲਤ ਨੇ ਬਰੀ ਕਰ ਦਿੱਤੇ ਸੀਗੇ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਬਹੁਤੇ ਆਏ ਹੋਏ ਸਨ ਜੀ। ਮੈਂ ਯਾਦ ਕਰਦਾ ਕਿ ਇਹ ਗੋਲੀ ਕਾਂਡ 11 ਅਕਤੂਬਰ 2010 ਨੂੰ ਪਿੰਡ ਬੀਰੋ ਕੇ ਖੁਰਦ ਦੇ ਵਿੱਚ ਵਾਪਰਿਆ ਸੀ, ਜਦੋਂ ਇੱਕ ਕਿਸਾਨ ਦੀ ਕੁਰਕੀ ਕਰਨ ਦੇ ਵਾਸਤੇ ਆੜ੍ਹਤੀਆਂ ਦੇ ਵੱਲੋਂ ਨਿਲਾਮੀ ਦੇ ਆਰਡਰ ਲੈ ਲਏ ਗਏ ਸੀਗੇ ਔਰ ਇਸ ਕੁਰਕੀ ਦੇ ਵਿਰੋਧ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਜਿਹੜੀ ਡਕੌਂਦਾ ਉਹਨੇ ਇੱਕ ਵੱਡੀ ਰੈਲੀ ਪਿੰਡ ਦੇ ਵਿੱਚ ਰੱਖੀ ਸੀ ਔਰ ਕੁਰਕੀ ਦੇ ਇਸ ਰੌਲੇ ਰੱਪੇ ਦੇ ਵਿੱਚ ਗੋਲੀ ਚੱਲਣ ਕਰਕੇ ਕਿਸਾਨ ਆਗੂ ਪ੍ਰਿਥੀਪਾਲ ਸਿੰਘ ਦੀ ਜਿਹੜੀ ਆ ਉਹ ਮੌਤ ਹੋ ਗਈ ਸੀਗੀ ਔਰ ਕਿਸਾਨ ਮਜ਼ਦੂਰਾਂ ਦੇ ਉੱਤੇ ਹੀ ਪਰਚਾ ਜਿਹੜਾ ਸੀਗਾ ਉਹ ਦਰਜ ਕਰ ਲਿਆ ਗਿਆ ਸੀਗਾ। ਐਕਚੁਅਲੀ ਜੇ ਦੋਨੋਂ ਖਬਰਾਂ ਉਹਨਾਂ ਨੂੰ ਤੁਸੀਂ ਆਪਸ ਦੇ ਵਿੱਚ ਕੰਪੇਅਰ ਕਰੋ, ਉਹ ਚਾਹੇ ਨਰਿੰਜਨ ਸਿੰਘ ਨਰਗਸ ਵਾਲੀ ਹੈ ਤੇ ਚਾਹੇ ਇਹ ਖਬਰ ਬੇਸ਼ੱਕ ਪੁਰਾਣੀ ਹੈ, ਜਿਹਦੇ ਵਿੱਚੋਂ ਤੁਸੀਂ ਇੱਕ ਗੱਲ ਜ਼ਰੂਰ ਮਹਿਸੂਸ ਕਰੋਗੇ ਕਿ ਜਿਹੜਾ ਕਿਸਾਨ ਹੈ ਉਹਦੇ ਜਿਸ ਤਰੀਕੇ ਦੇ ਨਾਲ ਉਹ ਹੌਲੀ ਹੌਲੀ ਇਹਨਾਂ ਦੇ ਚੱਕਰ ਵਿਊ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਫਸਦਾ ਜਾ ਰਿਹਾ, ਉਹ ਕਾਨੂੰਨ ਜਿਹੜਾ ਉਹਨੂੰ ਵੀ ਆਪਣੇ ਹੱਥਾਂ ਦੇ ਵਿੱਚ ਜਿਹੜਾ ਜੀ ਉਹ ਲੈਂਦਾ ਜਾ ਰਿਹਾ, ਜਿਹੜਾ ਕਿ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਆਉਣ ਵਾਲੇ ਵਕਤ ਦੇ ਵਾਸਤੇ। ਅੱਜ ਹੀ ਤੇ ਅੱਗੇ ਜੀ ਆਪਾਂ ਇੱਕ ਸਿਆਸਤ ਦੀ ਗੱਲ ਕਰਦੇ ਹਾਂ। ਡਾਕਟਰ ਮੰਗਲ ਸਿੱਧੂ ਜਿਸ ਦੀ ਉਸ ਦੀ ਬਲੀ ਦੇ ਦਿੱਤੀ ਗਈ ਆ, ਉਸ ਨੂੰ ਉਹਦੇ ਲਾ ਦਿੱਤਾ ਗਿਆ ਅਹੁਦੇ ਤੋਂ। ਇਹ ਕੀ ਹੈ ਇਸ ਦੇ ਪਿੱਛੇ ਕਹਾਣੀ ਕਿ ਜਾਂ ਹੋਰ ਕਿਸੇ ਦੀ ਖੱਲ ਬਚਾਉਣ ਲਈ ਇਸ ਤਰ੍ਹਾਂ ਕੀਤਾ ਗਿਆ? ਐਕਚੁਅਲੀ ਜੀ ਇਹ ਖੱਲ ਹੋਰ ਬਿਲਕੁਲ ਜੀ ਬਚਾਉਣ ਦੇ ਵਾਸਤੇ ਕੀਤਾ ਗਿਆ, ਨਹੀਂ ਤਾਂ ਡਾਕਟਰ ਮੰਗਲ ਜਿਹੜਾ ਹੈ ਜੀ ਮੰਗਲ ਸਿੰਘ ਸੰਧੂ, ਇਹ ਖੇਤੀਬਾੜੀ ਵਿਭਾਗ ਦਾ ਡਾਇਰੈਕਟਰ ਹੈ। ਯਾਦ ਹੋਣਾ ਜਦੋਂ ਪਿਛਲੀਆਂ ਚੋਣਾਂ ਹੋਈਆਂ ਸੀਗੀਆਂ ਵਿਧਾਨ ਸਭਾ ਦੀਆਂ ਤੇ ਝੱਟ ਦੇਣੀ ਇਹਨੂੰ ਜਿਹੜਾ ਜੀ ਸਾਰੇ ਜਿਹੜੇ ਕਾਨੂੰਨ ਵਗੈਰਾ ਸੀ ਉਹ ਛਿੱਕੇ ਟੰਗ ਕੇ ਇਹਨੂੰ ਲਾਇਆ ਗਿਆ ਸੀਗਾ ਤੇ ਹੁਣ ਜਿਹੜਾ ਜੀ ਆਪਣੀ ਖੱਲ ਜਿਹੜੀ ਬਚਾਉਣ ਦੇ ਵਾਸਤੇ ਇਹਨੂੰ ਲਾਇਆ ਗਿਆ। ਤੋ ਜਿਹੜਾ ਜੀ ਅਸਲ ਦੇ ਵਿੱਚ ਜਿਹੜੀ ਕਹਾਣੀ ਇਹ ਹੈ ਕਿ ਡਾਕਟਰ ਮੰਗਲ ਸੰਧੂ ਜਿਹੜਾ ਕਿ ਖੇਤੀਬਾੜੀ ਵਿਭਾਗ ਦਾ ਡਾਇਰੈਕਟਰ ਜਿਹੜਾ ਜੀ ਹੈ, ਉਹਦੇ ਕੋਲੇ ਇਹ ਪਾਵਰ ਹੀ ਨਹੀਂ ਹੈ ਕਿ ਉਹ ਜਿਹੜੀਆਂ ਕੀਟਨਾਸ਼ਕ ਦਵਾਈਆਂ ਇਹਦਾ ਉਹ ਆਰਡਰ ਦੇ ਸਕੇ। ਜੇ ਉਹਨੇ 10 ਲੱਖ ਦਾ ਵੀ ਆਰਡਰ ਦੇਣਾ ਤਾਂ ਉਹਦੇ ਵਾਸਤੇ ਵੀ ਇੱਕ ਲੰਮੀ ਪ੍ਰਕਿਰਿਆ ਜਿਹਦੇ ਵਿੱਚੋਂ ਲੰਘਣਾ ਪੈਂਦਾ। ਉਹ ਤਾਂ ਤੁਸੀਂ ਛੱਡੋ, ਕਰੋੜਾਂ ਰੁਪਈਏ ਦੀ 35 ਕਰੋੜ ਤੋਂ ਉੱਪਰ ਦੀ ਜਿਹੜੀਆਂ ਦਵਾਈਆਂ ਉਹ ਇਹਨੇ ਸਾਰੇ ਕਾਨੂੰਨ ਵਗੈਰਾ ਜਿਹੜੇ ਸੀ ਉਹ ਛਿੱਕੇ ਟੰਗ ਕੇ ਖਰੀਦ ਲਈਆਂ। ਹੁਣ ਕੱਲਾ ਤਾਂ ਇੰਨਾ ਨਹੀਂ ਨਾ ਖਰੀਦ ਸਕਦਾ ਜੀ, ਇਸ ਮਾਮਲੇ ਦੇ ਵਿੱਚ ਸਾਰੇ ਜਿਹੜੇ ਉਹ ਨੰਗੇ ਨੇ ਹੇਠਾਂ ਤੱਕ, ਉਹਨਾਂ ਨੂੰ ਉੱਪਰ ਵਾਲਿਆਂ ਨੂੰ ਬਚਾਉਣ ਦੇ ਵਾਸਤੇ ਡਾਕਟਰ ਮੰਗਲ ਸਿੰਘ ਸੰਧੂ ਦੀ ਜਿਹੜੀ ਹੈ ਜੀ ਉਹ ਬਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਦੇ ਦਿੱਤੀ ਹੈ ਜੀ। ਤੋ ਉਹਨਾਂ ਨੇ, ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਹੋਣਾ, ਉਹਦੇ ਵਿੱਚ ਵੀ ਕਿਤੇ ਘਿਰਨ ਆ, ਜਿਹਦੇ ਕਰਕੇ ਇਹ ਜਿਹੜਾ ਦਿੱਤਾ ਗਿਆ। ਚਿੱਟੇ ਮੱਛਰ ਦਾ ਹਮਲਾ ਜਿਹੜਾ ਜੀ ਇਹਦੇ ਵਿੱਚ ਗੰਭੀਰ ਗੱਲ ਇਹ ਵੇਖਣ ਵਾਲੀ ਹੈ ਕਿ ਜੂਨ ਦੇ ਵਿੱਚ ਪਤਾ ਲੱਗਣਾ ਸ਼ੁਰੂ ਹੋਇਆ ਕਿ ਮੱਛਰ ਦਾ ਜਿਹੜਾ ਹਮਲਾ ਹੋ ਰਿਹਾ, ਜਦੋਂ ਕਿ ਕੀਟਨਾਸ਼ਕ ਦਵਾਈਆਂ ਦਾ ਆਰਡਰ ਮਈ ਦੇ ਵਿੱਚ ਦਿੱਤਾ ਗਿਆ ਸੀਗਾ। ਇਹ ਤਾਂ ਕਰਕੇ ਮੈਂ ਤਾਂ ਸਾਂਝਾ ਕਰ ਰਿਹਾ ਕਿ ਹਰ ਵਾਰੀ ਇਹ ਕੁਝ ਹੁੰਦਾ, ਇਹ ਤਾਂ ਚਿੱਟੇ ਮੱਛਰ ਦਾ ਹਮਲਾ ਹੋ ਗਿਆ, ਵੱਡੀ ਗਿਣਤੀ ਦੇ ਵਿੱਚ ਫਸਲ ਜਿਹੜੀ ਸੀ ਉਹ ਚਟਮ ਕਰ ਗਿਆ ਤੇ ਜਿਹੜਾ ਸੀਗਾ ਵਾਦ ਵਿਵਾਦ ਸ਼ੁਰੂ ਹੋ ਗਿਆ। ਨਹੀਂ ਤਾਂ ਅਦਰਵਾਈਜ਼ ਪਹਿਲਾਂ ਦੇ ਸਾਲਾਂ ਦੇ ਵਾਂਗ ਜਿਹੜੀ ਹੇਰਾ ਫੇਰੀ ਲੋਕਾਂ ਦੇ ਨਾਲ ਹੁੰਦੀ ਹੈ, ਕਿਸਾਨਾਂ ਦੇ ਨਾਲ ਜਿਹੜੀ ਹੁੰਦੀ ਹੈ, ਉਹ ਹੋ ਸਕਦਾ ਸੀਗਾ ਇਹ ਦੱਬੀ ਜਾਂਦੀ। ਇਹਦੇ ਵਿੱਚ ਖੇਤੀਬਾੜੀ ਮੰਤਰੀ ਤੋਤਾ ਸਿੰਘ ਹੋਰਾਂ ਦਾ ਨਾਮ ਵੀ ਜਿਹੜਾ ਉਹ ਬੋਲੀ ਜਾਂਦਾ
ਪਰ ਉਹ ਇਹ ਕਹੀ ਜਾਂਦੇ ਮੇਰਾ ਇਹਦੇ ਵਿੱਚ ਕਸੂਰ ਹੀ ਕੋਈ ਨਹੀਂ। ਜਦੋਂ ਖੇਤੀਬਾੜੀ ਦਾ ਡਾਇਰੈਕਟਰ ਜਿਹੜਾ ਡਾਇਰੈਕਟ ਉਹਨਾਂ ਦੇ ਨਾਲ ਜੁੜਿਆ ਹੋਇਆ ਉਹ ਆਪਣੇ ਤੌਰ ਦੇ ਉੱਤੇ ਕਿਵੇਂ ਕਰੋੜਾਂ ਰੁਪਈਏ ਦੀ ਜਿਹੜੀ ਦਵਾਈ ਹੈ ਜੀ ਉਹਨੂੰ ਆਰਡਰ ਜਿਹੜਾ ਉਹ ਕਰ ਸਕਦਾ ਹੈ। ਇਹ ਸਿਰਫ ਵੱਡਿਆਂ ਦੀ ਖੱਲ ਜਿਹੜੀ ਹੈ ਜੀ ਉਹ ਬਚਾਉਣ ਦੇ ਵਾਸਤੇ ਹੀ ਇਹ ਸਾਰੀ ਕਾਰਵਾਈ ਜਿਹੜੀ ਹੈ ਉਹ ਕੀਤੀ ਗਈ ਹੈ ਜੀ। ਫਸ ਗਏ ਇਸ ਵਾਰੀ ਇਉਂ ਕਿ ਚਿੱਟੇ ਮੱਛਰ ਦਾ ਹਮਲਾ ਹੋ ਤੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਕਿ ਇਹ ਅਸਲ ਦੇ ਵਿੱਚ ਇਹ ਸਾਰੇ ਨਿਯਮ ਕਾਨੂੰਨ ਜਿਹੜੇ ਨੇ ਉਹ ਛਿੱਕੇ ਟੰਗ ਕੇ ਇਹ ਦਵਾਈਆਂ ਆਰਡਰ ਜਿਹੜੀਆਂ ਜੀ ਉਹ ਕਿਵੇਂ ਕੀਤੀਆਂ ਜਾਂਦੀਆਂ ਨੇ। ਇਹਨਾਂ ਦਵਾਈਆਂ ਦਾ ਹਾਲ ਇਹ ਹੈ ਕਿ ਕੱਲ ਜਿਹੜੀ ਆਪਾਂ ਗੱਲ ਸਾਂਝੀ ਕੀਤੀ ਸੀ ਕਿ ਇੱਕ ਕਿਸਾਨ ਨੇ ਕੀਟਨਾਸ਼ਕ ਦਵਾਈ ਪੀ ਲਈ ਪਰ ਉਹਦੀ ਡੈਥ ਨਹੀਂ ਹੋਈ ਕੀਟਨਾਸ਼ਕ ਦਵਾਈ ਦੀ ਵਜ੍ਹਾ ਕਰਕੇ, ਔਰ ਬਾਅਦ ਦੇ ਵਿੱਚ ਉਹਨੇ ਫਾਹਾ ਲੈ ਕੇ ਖੁਦਕੁਸ਼ੀ ਜਿਹੜੀ ਸੀ ਉਹ ਕਰ ਲਈ। ਹਾਂ ਬਿਲਕੁਲ ਜੀ, ਜੇ ਉਹ ਚਿੱਟਾ ਮੱਛਰ ਨਾ ਆਉਂਦਾ ਤੇ ਪਤਾ ਹੀ ਨਹੀਂ ਸੀ ਲੱਗਣਾ ਕਦੋਂ ਦੇ ਕਰਦੇ ਆ। ਤੇ ਅੱਗੇ ਆਪਾਂ ਅਕਾਲੀ ਭਾਜਪਾ ਵਿਧਾਇਕਾਂ ਦੀ ਮੀਟਿੰਗ ਦੇ ਵਿੱਚ ਕਹਿੰਦੇ ਕਿ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਕੈਰੋਂ ਤੇ ਸਿਹਤ ਮੰਤਰੀ ਸਰਜੀਤ ਕੁਮਾਰ ਜੈਣੀ ਤੇ ਨਿਸ਼ਾਨੇ ਸਿੱਧੇ ਗਏ ਜੀ ਐਕਚੁਅਲੀ ਇਹ, ਔਰ ਚੰਗੀ ਤੂੰ ਮੈਂ ਜਿਹੜੀ ਹੈ ਜੀ ਉਹ ਹੋਈ ਦੱਸੀ ਜਾਂਦੀ ਹੈ ਜਿਹੜੀ ਮੀਟਿੰਗ ਹੋਈ ਜੀ। ਔਰ ਜਿਹੜੇ ਦੋ ਜਾਣੇ ਜਿਹੜੇ ਨੇ ਉਹ ਨਿਸ਼ਾਨੇ ਦੇ ਉੱਤੇ ਰਹੇ ਜੀ। ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਜਵਾਈ ਨੇ ਜੀ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਉਹਨਾਂ ਨੂੰ ਨੀਲੇ ਕਾਰਡ ਕੱਟਣ ਦੇ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਘੇਰਿਆ ਗਿਆ। ਔਰ ਮੁੱਖ ਸੰਸਦੀ ਸਕੱਤਰ ਜਿਹੜੀ ਡਾਕਟਰ ਨਵਜੋਤ ਕੌਰ ਸਿੱਧੂ ਆ ਉਹਨੇ ਆਂਗਨਵਾੜੀ ਕੇਂਦਰਾਂ ਦੇ ਮੁੱਦੇ ਦੇ ਉੱਤੇ ਜਿਹੜੇ ਜਿਆਣੀ ਨੇ ਉਹਨਾਂ ਨੂੰ ਤਿੱਖੇ ਸਵਾਲ ਜਿਹੜੇ ਆ ਉਹ ਕੀਤੇ ਨੇ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਦੋਹਾਂ ਮੁੱਦਿਆਂ ਦੇ ਵਿੱਚ ਦਖਲ ਜਿਹੜਾ ਸੀਗਾ ਉਹ ਦੇਣਾ ਪਿਆ ਔਰ ਉਹਨਾਂ ਦੋਹਾਂ ਪਾਰਟੀਆਂ ਦੇ ਵਿਧਾਇਕਾਂ ਨੂੰ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਕਾਂਗਰਸ ਦੇ ਵੱਲੋਂ ਕੀਤੇ ਜਾਣ ਵਾਲੇ ਹਮਲਿਆਂ ਦੇ ਵਾਸਤੇ ਤਿਆਰ ਰਹਿਣ ਲਈ ਕਿਹਾ। ਇਹ ਕਿਹਾ ਕਿ ਆਪਸ ਦੇ ਵਿੱਚ ਹਮਲੇ ਨਾ ਕਰੀ ਜਾਓ, ਕਾਂਗਰਸ ਨੇ ਜਿਹੜੇ ਹਮਲੇ ਕਰਨੇ ਨੇ ਉਹਦੇ ਵਾਸਤੇ ਪੂਰੀ ਤਿਆਰੀ ਜਿਹੜੀ ਹੈ ਜੀ ਉਹ ਕਰਕੇ ਆਉਣ। ਔਰ ਉਹਨਾਂ ਨੇ ਪਾਰਟੀ ਦੇ ਵਿਧਾਇਕਾਂ ਨੂੰ ਇਹ ਵੀ ਕਿਹਾ ਜੀ ਕਿ ਵਿਧਾਨ ਸਭਾ ਸੈਸ਼ਨ ਖਤਮ ਹੋਣ ਤੋਂ ਬਾਅਦ ਕੱਲੇ ਵਿਧਾਇਕ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਹਲਕੇ ਦੇ ਵਿੱਚ ਜਾਣਗੇ ਤੇ ਗ੍ਰਾਂਟਾਂ ਜਿਹੜੀਆਂ ਜੀ ਉਹ ਜਾਰੀ ਕਰਨਗੇ। ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਿਧਾਇਕ ਨੇ ਉਹਨਾਂ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਘੇਰਿਆ ਤੇ ਇਹ ਕਿਹਾ ਕਿ ਉਹਨਾਂ ਦੇ ਵਿਭਾਗ ਦੇ ਵੱਲੋਂ ਨੀਲੇ ਕਾਰਡਾਂ ਦੇ ਜਿਹੜੇ ਇਹਨਾਂ ਦਾ ਲਾਹਾ ਲੈਂਦੇ ਨੇ ਜੀ ਉਹਨਾਂ ਦੇ ਵੱਡੀ ਗਿਣਤੀ ਦੇ ਵਿੱਚ ਨਾਮ ਕੱਟਣ ਕਰਕੇ ਉਹਨਾਂ ਨੂੰ ਨਮੋਸ਼ੀ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪੈ ਰਿਹਾ। ਇਹ ਵਿਧਾਇਕ ਜਿਹੜੇ ਸੀਗੇ ਜੀ ਉਹ ਇਸ ਗੱਲ ਤੋਂ ਔਖੇ ਸੀਗੇ ਕਿ 5 ਲੱਖ ਲੋਕਾਂ ਦੇ ਨਾਮ ਜਿਹੜੇ ਉਹ ਕੱਟੇ ਜਾ ਚੁੱਕੇ ਨੇ। ਇਸ ਮਾਮਲੇ ਦੇ ਉੱਤੇ ਮੁੱਖ ਮੰਤਰੀ ਨੇ ਕਿਹਾ ਕਿ ਇਹਦਾ ਹੱਲ ਜਿਹੜਾ ਜੀ ਉਹ ਲੱਭਿਆ ਜਾਊਗਾ। ਉਧਰ ਨਵਜੋਤ ਕੌਰ ਸਿੱਧੂ ਜਿਹੜੀ ਸੀ ਉਹਨੇ ਵੀ ਤਿੱਖੇ ਹਮਲੇ ਜਿਹੜੇ ਸੀਗੇ ਉਹ ਕੀਤੇ ਔਰ ਉਹਨਾਂ ਨੇ ਆਪਣੀ ਹੀ ਪਾਰਟੀ ਦੇ ਜਿਹੜੇ ਜਿਆਣੀ ਸੀ ਉਹਨਾਂ ਦੇ ਉੱਤੇ ਇਹ ਜਿਹੜੇ ਤਿੱਖੇ ਹਮਲੇ ਸੀਗੇ ਉਹ ਕੀਤੇ। ਜਿਹੜੇ ਮਦਨ ਮੋਹਨ ਮਿੱਤਲ ਨੇ ਉਹਨਾਂ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨਾ ਸਾਧਦਿਆਂ ਹੋਇਆ ਕਿਹਾ ਕਿ ਪੰਜਾਬ ਨਵੇਂ ਉਦਯੋਗਾਂ ਦੀ ਭੱਜ ਨੱਠ ਠੀਕ ਹੈ ਪਰ ਪੁਰਾਣੇ ਉਦਯੋਗ ਜਿਹੜੇ ਨੇ ਉਹਨਾਂ ਨੂੰ ਬੰਦ ਕੀਤਾ ਜਾ ਰਿਹਾ ਜੀ। ਸੋ ਇਹ ਰੌਲਾ ਗੋਲਾ ਜਿਹੜਾ ਕਿ ਵਿਧਾਨ ਸਭਾ ਦੇ ਵਿੱਚ ਕੰਮ ਕਰਨ ਨੂੰ ਲੈ ਕੇ ਮੀਟਿੰਗ ਜਿਹੜੀ ਸੱਦੀ ਗਈ ਸੀ ਉਹਦੇ ਵਿੱਚ ਆਪਣਾ ਹੀ ਇਹਨਾਂ ਦਾ ਜਿਹੜਾ ਰੌਲਾ ਸੀਗਾ ਉਹ ਖਤਮ ਨਹੀਂ ਹੋਇਆ। ਹੁਣ ਇਹ ਬਹੁਤਾ ਕੁਝ ਤਾਂ ਡਿਪੈਂਡ ਕਰਦਾ ਨਾ ਜੀ ਜਿਹੜੀ ਵਿਰੋਧੀ ਪਾਰਟੀ ਆ ਕਿ ਉਹ ਇਹਨੂੰ ਕਿਹੜੇ ਤਰੀਕੇ ਦੇ ਨਾਲ ਜਿਹੜੀ ਹੈ ਜੀ ਉਹ ਸਰਕਾਰ ਨੂੰ ਘੇਰਦੀ ਆ। ਪਰ ਹੁਣ ਜਦੋਂ 5ਵਾਂ ਸਾਲ ਜਿਹੜਾ ਜੀ ਸ਼ੁਰੂ ਹੋ ਗਿਆ ਦੂਜੀ ਟਰਮ ਦਾ, ਉਹਦੇ ਵਿੱਚ ਅਜੇ ਤੱਕ ਤਾਂ ਜਿਹੜੀ ਵਿਰੋਧੀ ਧਿਰ ਹੈ ਉਹ ਘੇਰਨ ਦੇ ਵਿੱਚ ਬਿਲਕੁਲ ਅਸਫਲ ਰਹੀ ਹੈ ਸੱਤਾਧਾਰੀ ਧਿਰ ਨੂੰ। ਇਸ ਵਾਰੀ ਦੇਖਦੇ ਆ ਜੀ ਉਹ ਇੱਥੇ ਜਾ ਕੇ ਕੀ ਕਰਦੇ ਨੇ। ਹਾਂਜੀ, ਤੇ ਅਗਲੀ ਖਬਰ ਆ ਕਿ ਜਿਹੜੇ ਡੇਰਾ ਪ੍ਰੇਮੀ ਆ ਉਹਨਾਂ ਨੇ ਸਿਨੇਮਿਆਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਆ। ਕੀ ਕਹਾਣੀ ਹੈ ਇਸ ਦੇ ਪਿੱਛੇ? ਐਕਚੁਅਲੀ ਜੀ ਇਹ ਜਿਹੜੀ ਪਾਬੰਦੀ ਤਾਂ ਉੱਤੇ ਨਹੀਂ ਲੱਗੀ ਜਿਹੜੀ ਫਿਲਮ ਦੇ ਉੱਤੇ ਜੀ, ਇਹ ਕਿਉਂਕਿ ਦੇਖਿਆ ਜਾਵੇ ਤਾਂ ਇਹ ਸਿਤਾਰਾਂ ਦੀ ਕੈਲਕੂਲੇਸ਼ਨ ਹੈ ਕਿ ਇਸ ਵਾਰੀ ਜਿਹੜੀ ਹੈ ਜੀ ਉਹ ਪਾਬੰਦੀ ਨਹੀਂ ਲਾਈ ਗਈ ਕਿ ਉਦੋਂ ਮੁੜ ਕੇ ਜਾ ਕੇ ਜਿਹੜਾ ਜੀ ਇਹਨੂੰ ਕੂਟਨੀਤੀ ਇਹ ਕਿਹਾ ਜਾ ਸਕਦਾ ਜੀ ਕਿ ਡੇਰੇ ਤੇ ਜਿਹੜੇ ਪ੍ਰੇਮੀ ਨੇ ਉਹਨਾਂ ਦੀਆਂ ਵੋਟਾਂ ਹਾਸਲ ਕੀਤੀਆਂ ਜਾ ਸਕਣ। ਦੂਜੇ ਪਾਸੇ ਇਹ ਕੀਤਾ ਗਿਆ ਜੀ ਕਿ ਇਹਦੇ ਉੱਤੇ ਅਣਅਧਿਕਾਰਤ ਪਾਬੰਦੀ ਜਿਹੜੀ ਹੈ ਜੀ ਕੁਝ ਥਾਵਾਂ ਦੇ ਉੱਤੇ ਲਾਤੀ ਗਈ। ਡਿਪਟੀ ਕਮਿਸ਼ਨਰ ਨੇ ਰਿਟਨ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਤਾਂ ਕੋਈ ਕਿਸੇ ਨੂੰ ਜਿਹੜਾ ਜੀ ਫਿਲਮ ਨਹੀਂ ਰੋਕੀ, ਪਰ ਵਰਬਲੀ ਜਿਹੜਾ ਜੀ ਕੁਝ ਥਾਵਾਂ ਦੇ ਉੱਤੇ ਰੋਕ ਦਿੱਤਾ ਗਿਆ ਕਿ ਇਹਦਾ ਗੜਬੜ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਬਠਿੰਡਾ, ਮਾਨਸਾ, ਸੰਗਰੂਰ ਇਹ ਜਿਹੜੇ ਇਸ ਤਰ੍ਹਾਂ ਦੇ ਡਿਸਟ੍ਰਿਕਟਸ ਨੇ ਜੀ ਇਹਨਾਂ ਦੇ ਵਿੱਚ ਡੇਰਾ ਪ੍ਰੇਮੀ ਜਿਹੜੇ ਸੀ ਉਹ ਵੱਡੀ ਗਿਣਤੀ ਦੇ ਵਿੱਚ ਥੀਏਟਰਾਂ ਦੇ ਵਿੱਚ ਜਿਹੜਾ ਜੀ ਉਹ ਆ ਗਏ। ਥੀਏਟਰਾਂ ਦੇ ਬਾਹਰ ਆ ਕੇ ਉਹਨਾਂ ਨੇ ਨਾਅਰੇਬਾਜ਼ੀ ਕੀਤੀ। ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਦੇ ਬਾਹਰ ਜਿਹੜੀ ਹੈ ਜੀ ਉਹ ਨਾਅਰੇਬਾਜ਼ੀ ਕੀਤੀ। ਬਠਿੰਡਾ ਦਾ ਜਿਹੜਾ ਚਿਲਡਰਨ ਪਾਰਕ ਹੈ ਉਹਦੇ ਵਿੱਚ ਤਾਂ ਅਜੇ ਵੀ ਜਿਹੜੇ ਇਹ ਇਕੱਠੇ ਹੋਏ ਨੇ ਜੀ ਇਹ ਜਿਹੜੇ ਸਾਰੇ ਪ੍ਰੇਮੀ ਨੇ ਔਰ ਉਹ ਕਹਿੰਦੇ ਆ ਅਸੀਂ ਫਿਲਮ ਵੇਖਣੀ ਆ ਆਪਣੇ ਪਿਤਾ ਜੀ ਦੀ ਤੇ ਇਹਨੂੰ ਲਾਓ ਇੱਥੇ ਥੀਏਟਰਾਂ ਦੇ ਵਿੱਚ। ਥੀਏਟਰਾਂ ਵਾਲੇ ਜਿਹੜੇ ਆ ਜੀ ਉਹ ਰਿਸਕ ਤਿਆਰ ਨਹੀਂ। ਉਹ ਇਹ ਕਹਿੰਦੇ ਆ ਕਿ ਜੇ ਇਹ ਫਿਲਮ ਲਾਈ ਦੂਜੀ ਧਿਰ ਆ ਗਈ ਤੇ ਭੰਨ ਤੋੜ ਫੇਰ ਸਾਡੀ ਹੋਣੀ ਹੈ। ਸਰਕਾਰ ਨੇ ਵੀ ਹੱਥ ਖੜੇ ਕਰ ਲੈਣੇ ਆ ਤੇ ਪ੍ਰਸ਼ਾਸਨ ਨੇ ਵੀ ਉਹਦਾ ਜਿਹੜਾ ਜੀ ਮੁਆਵਜ਼ਾ ਕੌਣ ਦੇਊਗਾ।
ਤੋ ਇਹ ਜਿਹੜੀ ਨਵੀਂ ਕਿਸਮ ਦੀ ਸਿਆਸਤ ਹੈ ਨਾ ਜੀ, ਉਹ ਇਸ ਵਾਰੀ ਸਰਕਾਰ ਦੇ ਵੱਲੋਂ ਖੇਡੀ ਗਈ ਆ। ਪਰਦੇ ਦੇ ਪਿੱਛੇ ਜਿਹੜੀ ਹੈ ਨਾ ਜੀ, ਉਹ ਕਹਾਣੀ ਸਰਕਾਰ ਹੀ ਆ। ਪਹਿਲਾਂ ਪਿਛਲੀ ਵਾਰੀ ਉਹ ਤੇ ਪਾਬੰਦੀ ਲਾਤੀ, ਇਸ ਵਾਰੀ ਇਹਦੇ ਉੱਤੇ ਪਾਬੰਦੀ ਜਿਹੜੀ ਉਹ ਨਹੀਂ ਲਾਈ। ਸਰਕਾਰ ਤੇ ਡੇਰਾ ਪ੍ਰੇਮੀਆਂ ਦੀ ਸਿਆਸਤ ਤੋਂ ਵੱਧ ਜਿਹੜੀ ਸਭ ਤੋਂ ਗੰਭੀਰ ਮੁੱਦਾ ਇਹ ਹੈ ਜੀ ਕਿ ਜਿਹੜੀਆਂ ਪੰਥਕ ਧਿਰਾਂ ਹਰ ਗੱਲ ਦੇ ਉੱਤੇ ਜਿਹੜਾ ਜੀ ਰੌਲਾ ਪਾ ਲੈਂਦੀਆਂ ਨੇ। ਸਾਡੇ ਜਿਹੜੇ ਜਥੇਦਾਰ ਨੇ ਉਹ ਹਰ ਇੱਕ, ਚਾਹੇ ਅਕਸ਼ੇ ਕੁਮਾਰ ਦੀ ਫਿਲਮ ਹੋਵੇ, ਸਨੀ ਦਿਓਲ ਦੀ ਹੋਵੇ, ਉਹਦਾ ਟ੍ਰੇਲਰ ਵੇਖ ਕੇ ਹੀ ਰੌਲਾ ਚੁੱਕ ਦਿੰਦੇ ਨੇ। ਇਸ ਵਾਰੀ ਸਭ ਇੱਕ ਗੰਭੀਰ ਚੁੱਪ ਜਿਹੜੀ ਉਹ ਧਾਰਨ ਕਰੀ ਬੈਠੇ ਨੇ ਜੀ। ਇਹਦਾ ਬਾਅਦ ਚ ਪਤਾ ਲੱਗੂ ਕਿ ਕਹਾਣੀ ਕੀ ਹੈ ਜੀ ਇਸ ਦੇ ਪਿੱਛੇ। ਤੇ ਇੱਕ ਜੀ ਪਟਿਆਲੇ ਦੇ ਵਿੱਚ ਅਦਾਲਤ ਨੇ ਗੁਰਦੁਆਰੇ ਨੂੰ ਸਮਨ ਜਾਰੀ ਕੀਤੇ ਜੀ। ਇਹ ਪਹਿਲੀ ਵਾਰੀ ਤਕਰੀਬਨ ਹੋਇਆ ਜੀ ਇਸ ਤਰ੍ਹਾਂ ਦਾ ਕਿ ਗੁਰਦੁਆਰੇ ਨੂੰ ਸੰਮਣ ਜਿਹੜੇ ਨੇ ਉਹ ਜਾਰੀ ਹੋ ਗਏ ਹੋਣ। ਐਕਚੁਅਲੀ ਜ਼ਮੀਨ ਦਾ ਮਾਮਲਾ ਸੀਗਾ ਜੀ। ਇੱਕ ਮੱਧੋ ਮਾਜਰਾ ਪਿੰਡ ਪੈਂਦਾ ਇੱਥੇ ਪਟਿਆਲੇ ਦੇ ਨਾਲ, ਉਹਦੇ ਗੁਰਦੁਆਰੇ ਦੇ ਨਾਮ ਜਿਹੜੇ ਜੀ ਸੰਮਣ ਜਾਰੀ ਕੀਤੇ ਗਏ ਨੇ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਹਦੇ ਵਿੱਚ ਕੁੱਦ ਪਈ ਹੈ ਜੀ ਕਿ ਗੁਰਦੁਆਰੇ ਨੂੰ ਸੰਮਣ ਜਿਹੜੇ ਉਹ ਜਾਰੀ ਕੀਤੇ ਗਏ ਨੇ, ਇਹ ਜਾਣੇ ਤੋਂ ਬਿਨਾਂ ਕਿ ਅਸਲ ਦੇ ਵਿੱਚ ਮਾਮਲਾ ਕੀ ਹੈ। ਦੋ ਭਰਾਵਾਂ ਨੇ, ਬਲਦੇਵ ਸਿੰਘ ਤੇ ਕ੍ਰਿਸ਼ਨ ਸਿੰਘ ਨੇ, ਇੱਕ ਨਾਲ ਜ਼ਮੀਨ ਜਿਹੜੀ ਸੀ ਉਹ ਪਿੰਡ ਦੇ ਇਸ ਮੱਧੋ ਮਾਜਰਾ ਗੁਰਦੁਆਰੇ ਨੂੰ ਦਾਨ ਦੇਣ ਦੀ ਗੱਲ ਜਿਹੜੀ ਉਹ ਕਹੀ। ਜਦੋਂ ਲਿਖਤ ਪੜਤ ਹੋ ਗਈ ਤੇ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਉਹਨੇ ਜ਼ਮੀਨ ਤੇ ਕਬਜ਼ਾ ਕਰ ਲਿਆ। ਇਹਨਾਂ ਭਰਾਵਾਂ ਨੇ ਇੱਕ ਔਰਤ ਦੇ ਕੋਲੋਂ ਇਹ ਜ਼ਮੀਨ ਜਿਹੜੀ ਖਰੀਦੀ ਸੀ 6 ਕਨਾਲ 11 ਮਰਲੇ। 12 ਸਾਲ ਬਾਅਦ 2015 ਦੇ ਵਿੱਚ ਉਹਨਾਂ ਨੂੰ ਕਬਜ਼ਾ ਮਿਲਿਆ। ਉਹਨਾਂ ਨੇ ਸੁੱਖ ਹੋਊਗੀ ਦਿੱਤੀ ਹੋਈ, ਇਸ ਕਰਕੇ 1 ਕਨਾਲ ਜ਼ਮੀਨ ਜਿਹੜੀ ਗੁਰਦੁਆਰੇ ਨੂੰ ਦਾਨ ਦੇ ਦਿੱਤੀ। ਗੁਰਦੁਆਰੇ ਦੇ ਨਾਂ ਅਜੇ ਰਜਿਸਟਰੀ ਜਿਹੜੀ ਉਹ ਨਹੀਂ ਕਰਾਈ ਗਈ। ਔਰ ਇਸੇ ਪਿੰਡ ਦਾ ਇੱਕ ਜਿਹੜਾ ਕਿਸਾਨ ਸੀਗਾ ਉਹ ਇਹਨੂੰ ਲੈ ਕੇ ਕਾਰਵਾਈ ਨੂੰ ਜਿਹੜਾ ਦੀ ਅਦਾਲਤ ਦੇ ਵਿੱਚ ਚਲੇ ਗਿਆ। ਔਰ ਇਹਨਾਂ ਕਿਸਾਨ ਭਰਾਵਾਂ ਕੋਲੋਂ ਜ਼ਮੀਨ ਦਾ ਕਬਜ਼ਾ ਜਿਹੜਾ ਜੀ ਉਹ ਲਿਆ ਜਾ ਰਿਹਾ। ਔਰ ਇਹਦੇ ਤਹਿਤ ਅਦਾਲਤ ਦੇ ਵੱਲੋਂ ਗੁਰਦੁਆਰੇ ਦੇ ਨਾਮ ਜਿਹੜੇ ਉਹ ਸੰਮਣ ਜਾਰੀ ਹੋਏ ਨੇ। 15 ਸਤੰਬਰ ਨੂੰ ਅਦਾਲਤ ਦੇ ਵਿੱਚ ਹਾਜ਼ਰੀ ਯਕੀਨੀ ਬਣਾਉਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਗਿਆ। ਉਧਰ ਪਿੰਡ ਦੀ ਜਿਹੜੀ ਗੁਰਦੁਆਰੇ ਦੀ ਕਮੇਟੀ ਆ ਉਹਨੇ ਜਿਹੜੇ ਅਦਾਲਤ ਦੇ ਵਿੱਚ ਆਪਣਾ ਦਸਤਾਵੇਜ਼ ਪੇਸ਼ ਕਰਕੇ ਜਿਹੜਾ ਜੀ ਉਹ ਪੱਖ ਸਹੀ ਹੋਣ ਦਾ ਦਾਅਵਾ ਜਿਹੜਾ ਜੀ ਉਹ ਕੀਤਾ। ਅਸਲ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਮਾਮਲਾ ਜਿਹੜਾ ਜੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੀ ਨਿਖੇਧੀ ਜਿੰਨੀ ਮਰਜ਼ੀ ਕਰੀ ਜਾਵੇ, ਜਦੋਂ ਰਜਿਸਟਰੀ ਉਹਦੇ ਨਾਂ ਤੇ ਨਹੀਂ ਸੀ ਹੋਈ, ਇੰਤਕਾਲ ਜਿਹੜਾ ਜੀ ਉਹਦੇ ਨਾਂ ਤੇ ਨਹੀਂ ਸੀ ਚੜਿਆ, ਫਿਰ ਉਹਦੇ ਉੱਤੇ ਕਬਜ਼ਾ ਜਿਹੜਾ ਸੀਗਾ ਉਹਨੇ ਕਿਵੇਂ ਕਰ ਲਿਆ ਜੀ। ਉਹ ਇਸ ਮਾਮਲੇ ਦੇ ਉੱਤੇ ਗਲਤ ਹੈ ਜੀ। ਕਾਗਜ਼ੀ ਪੱਤਰੀ ਜਿਹੜੀ ਕਾਰਵਾਈ ਹੈ, ਜਦੋਂ ਜ਼ਮੀਨ ਗੁਰਦੁਆਰੇ ਦੇ ਨਾਮ ਤੇ ਚੜੀ ਆ ਤੇ ਫਿਰ ਧਿਰ ਤਾਂ ਉਹ ਬਣੂਗੀ ਨਾ ਜੀ। ਧਿਰ ਮੱਕੜ ਸਾਹਿਬ ਤਾਂ ਬਣਨੇ ਨਹੀਂਗੇ ਜਾਂ ਗੁਰਦੁਆਰੇ ਦਾ ਪ੍ਰਧਾਨ ਤਾਂ ਬਣਨਾ ਨਹੀਂਗਾ। ਜੇ ਗੁਰਦੁਆਰੇ ਦੇ ਨਾਂ ਤੇ ਚੜੀ ਹੈ ਤੇ ਅਦਾਲਤ ਨੇ ਉਹਦੇ ਨਾਂ ਦੇ ਉੱਤੇ ਸੰਮਣ ਜਾਰੀ ਕਰਤੇ। ਜਦੋਂ ਅਦਾਲਤ ਨੇ ਜਿਹੜੇ ਨੇ ਉਹ ਸੰਮਣ ਜਾਰੀ ਕੀਤੇ ਨੇ ਤੇ ਉਸ ਤੋਂ ਬਾਅਦ ਜਿਹੜਾ ਮਾਮਲਾ ਸੀਗਾ ਨਾ ਜੀ ਉਹ ਧਰਮ ਦਾ ਪਖਾ ਲਿਆ ਗਿਆ ਜੀ ਕਿ ਇਹ ਤਾਂ ਧਰਮ ਦੇ ਨਾਲ ਜੁੜਿਆ ਹੋਇਆ। ਗੁਰਦੁਆਰੇ ਦੇ ਨਾਂ ਦੇ ਉੱਤੇ ਸੰਮਣ ਜਿਹੜੇ ਉਹ ਕਿਵੇਂ ਜਾਰੀ ਹੋ ਗਏ। ਮਾਮਲਾ ਜਿਹੜਾ ਜੀ ਉਹ ਜ਼ਮੀਨ ਦੇ ਨਾਲ ਜੁੜਿਆ ਹੋਇਆ, ਪਰ ਇਹਨੂੰ ਬਣਾ ਧਰਮ ਦਾ ਲਿਆ ਗਿਆ। ਹਾਂ ਜੀ, ਬਿਲਕੁਲ। ਤੇ ਅੱਗੇ ਜੀ ਆਪਾਂ ਗੱਲ ਕਰਦੇ ਹਾਂ ਕਿ ਬਾਦਲਾਂ ਦੇ ਹਲਕੇ ਵਿੱਚ ਜਿਹੜੇ ਲੋਕ ਨਾਅਰੇ ਮਾਰਦੇ ਸੀ ਬੜੇ ਮਹਿੰਗੇ ਪਏ ਉਹਨਾਂ ਨੂੰ, ਕਿਉਂਕਿ ਬਾਦਲਾਂ ਦਾ ਜਿਹੜਾ ਪਿੰਡ ਜੀ ਉਹ ਨਾਅਰੇ ਮਾਰਨ ਵਾਲਿਆਂ ਦੇ ਵਾਸਤੇ ਵੀ ਇੱਕ ਜਗ੍ਹਾ ਹੈ ਜੀ ਜਿੱਥੇ ਜਾ ਕੇ ਉਹਨਾਂ ਨੂੰ ਲੱਗਦਾ ਹੈ ਕਿ ਖਬਰਾਂ ਦੇ ਵਿੱਚ ਉਹ ਆਉਣਗੇ ਤੇ ਫਿਰ ਉਹਨਾਂ ਦੀ ਕਿਤੇ ਜਿਹੜੀ ਹੈ ਜੀ ਸੁਣਵਾਈ ਹੋਊਗੀ। VIP ਹਲਕੇ ਦੀਆਂ ਸੜਕਾਂ ਦੇ ਉੱਤੇ ਜਿਹੜੇ ਲੋਕ ਉਤਰਦੇ ਨੇ ਨਾਅਰੇ ਮਾਰਨ ਦੇ ਵਾਸਤੇ, ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਉੱਤੇ ਕੇਸ ਜਿਹੜੇ ਉਹ ਦਰਜ ਹੋਏ ਨੇ। ਪਿਛਲੇ 8 ਸਾਲਾਂ ਦੇ ਵਿੱਚ ਬਠਿੰਡਾ ਜ਼ੋਨ ਦੇ 7 ਜ਼ਿਲ੍ਹਿਆਂ ਦੇ ਵਿੱਚ 6000 ਨਾਅਰੇ ਮਾਰਨ ਵਾਲੇ ਲੋਕਾਂ ਦੇ ਉੱਤੇ ਪੁਲਿਸ ਨੇ ਕੇਸ ਜਿਹੜੇ ਉਹ ਦਰਜ ਕੀਤੇ ਨੇ। ਇਹਦੇ ਵਿੱਚੋਂ ਇਕੱਲੇ ਬਠਿੰਡੇ ਜ਼ਿਲ੍ਹੇ ਤੇ ਹਲਕਾ ਲੰਬੀ ਦੇ ਵਿੱਚ 5250 ਲੋਕਾਂ ਦੇ ਵਿਰੁੱਧ ਜਿਹੜੇ ਉਹ ਕੇਸ ਦਰਜ ਹੋਏ ਨੇ। ਇਹਦੇ ਵਿੱਚ ਵੱਡੀ ਗਿਣਤੀ ਜਿਹੜੀ ਹੈ ਜੀ ਉਹ ਅਣਪਛਾਤੇ ਲੋਕਾਂ ਦੀ ਹੈ। ਮੁੱਖ ਮੰਤਰੀ ਪੰਜਾਬ ਦਾ ਹਲਕੇ ਦਾ ਥਾਣਾ ਲੰਬੀ ਜਿਹੜਾ ਜੀ 1 ਅਕਤੂਬਰ 2007 ਤੋਂ ਜੂਨ 15 ਤੱਕ 1399 ਲੋਕਾਂ ਦੇ ਉੱਤੇ ਪਰਚਾ ਜਿਹੜਾ ਜੀ ਉਹ ਦਰਜ ਕੀਤਾ ਗਿਆ। ਔਰ ਇਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹਨਾਂ ਨੂੰ ਜੇਲ੍ਹ ਵੀ ਭੇਜਿਆ ਗਿਆ। ਰਾਈਟ ਟੂ ਇਨਫੋਰਮੇਸ਼ਨ ਐਕਟ ਜਿਹੜੀ ਹੈ ਜੀ ਉਹਦੇ ਤਹਿਤ ਜਿਹੜੇ ਸੰਘਰਸ਼ ਕਰ ਰਹੇ ਲੋਕ ਨੇ ਉਹਨਾਂ ਦੇ ਖਿਲਾਫ 157 ਦੇ ਹੀ ਨਹੀਂ ਬਲਕਿ ਗੰਭੀਰ ਕਿਸਮ ਦੇ ਕੇਸ ਵੀ ਦਰਜ ਕੀਤੇ ਗਏ ਨੇ, ਜਿਹਦੇ ਵਿੱਚ ਅਟੈਂਪਟ ਮਰਡਰ, ਇਰਾਦਾ ਕਤਲ ਵਰਗੇ ਕੇਸ ਵੀ ਜਿਹੜੇ ਉਹ ਦਰਜ ਕੀਤੇ ਗਏ ਨੇ। ਬੇਰੁਜ਼ਗਾਰ ਤੇ ਮੁਲਾਜ਼ਮ ਧਿਰਾਂ ਤੋਂ ਇਲਾਵਾ ਕਿਸਾਨ ਤੇ ਮਜ਼ਦੂਰਾਂ ਦੇ ਖਿਲਾਫ ਵੀ ਜਿਹੜੇ ਜੀ ਇੱਥੇ ਕੇਸ ਦਰਜ ਹੋਏ ਨੇ। ਬਠਿੰਡਾ ਜ਼ਿਲ੍ਹੇ ਦੇ ਵਿੱਚ ਕੋਈ 3900 ਦੇ ਕਰੀਬ ਸੰਘਰਸ਼ ਕਰਦੇ ਜਿਹੜੇ ਲੋਕ ਨੇ ਉਹਨਾਂ ਦੇ ਖਿਲਾਫ ਪੁਲਿਸ ਨੇ ਜਿਹੜੇ ਜੀ ਉਹ ਪਰਚੇ ਦਰਜ ਕੀਤੇ ਨੇ। ਇਕੱਲੇ ਬਠਿੰਡੇ ਦੀ ਸਿਵਲ ਲਾਈਨ ਦੇ ਵਿੱਚ 2200 ਤੋਂ ਉੱਪਰ ਲੋਕਾਂ ਦੇ ਖਿਲਾਫ ਜਿਹੜੇ ਉਹ ਕੇਸ ਦਰਜ ਹੋਏ ਨੇ। 12 ਫਰਵਰੀ 2014 ਨੂੰ ਇੱਕੋ ਵੇਲੇ 1500 ਅਣਪਛਾਤੇ ਲੋਕਾਂ ਦੇ ਖਿਲਾਫ ਜਿਹੜਾ ਸੀਗਾ ਉਹ ਪਰਚਾ ਦਰਜ ਕੀਤਾ ਗਿਆ। ਪੰਜਾਬ ਪੁਲਿਸ ਨੇ ਟ੍ਰੈਫਿਕ ਤੇ ਸਰਕਾਰੀ ਡਿਊਟੀ ਦੇ ਵਿੱਚ ਵਿਘਨ ਪਾਉਣ ਦੇ ਕੇਸ ਜਿਹੜੇ ਉਹ ਸੰਘਰਸ਼ੀ ਧਿਰਾਂ ਦੇ ਖਿਲਾਫ ਜਿਹੜੇ ਉਹ ਦਰਜ ਕੀਤੇ ਨੇ। ਔਰ ਥਾਣਾ ਥਰਮਲ ਦੇ ਵਿੱਚ ਇਸ ਸਮੇਂ ਸੰਘਰਸ਼ੀ ਲੋਕਾਂ ਦੇ ਉੱਤੇ 17 ਜਿਹੜੇ ਉਹ ਕੇਸ ਦਰਜ ਕੀਤੇ ਗਏ ਨੇ ਜੀ। ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਪਿਛਲੇ 8 ਸਾਲਾਂ ਦੇ ਦੌਰਾਨ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ 218,
ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ 60, ਜ਼ਿਲ੍ਹਾ ਫਰੀਦਕੋਟ ਦੇ ਵਿੱਚ 47 ਲੋਕਾਂ ਦੇ ਖਿਲਾਫ ਜਿਹੜੇ ਉਹ ਪਰਚੇ ਦਰਜ ਕੀਤੇ ਗਏ ਨੇ। ਇਹਦੇ ਵਿੱਚ ਉਹ ਗਿਣਤੀ ਸ਼ਾਮਲ ਨਹੀਂ ਹੈ ਜੀ ਜਿਹਦੇ ਬਾਅਦ ਦੇ ਵਿੱਚ ਸਮਝੌਤਾ ਹੋਣ ਤੋਂ ਬਾਅਦ ਪਰਚੇ ਜਿਹੜੇ ਨੇ ਉਹ ਵਾਪਸ ਲੈ ਲਏ ਜਾਂਦੇ ਨੇ। ਜੇ ਉਹ ਇਨਕਲੂਡ ਕਰ ਲਏ ਜਾਣ ਤਾਂ ਇਹ ਗਿਣਤੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਦੁੱਗਣੇ ਤਿੱਗਣੇ ਨੂੰ ਜਿਹੜੀ ਹੈ ਜੀ ਉਹ ਕ੍ਰਾਸ ਕਰ ਸਕਦੀ ਹੈ। ਭਾਵ ਕਿ ਜਿਹੜੇ ਲੋਕ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਗੱਲ ਜਿਹੜੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ ਚਾਹੁੰਦੇ ਨੇ ਉਹਨਾਂ ਨੂੰ ਵੀ ਇਉਂ ਪਰਚੇ ਦਰਜ ਕਰਕੇ ਜਿਹੜਾ ਦੀ ਉਹ ਉਲਝਾ ਲਿਆ ਜਾਂਦਾ। ਬਿਲਕੁਲ ਜੀ, ਸੱਤਾਧਾਰੀ ਪਾਰਟੀ ਹੈ ਜਿਹੜੀ ਉਹ ਮੈਸੇਜ ਤਾਂ ਬੜੀ ਦੇਰ ਤੋਂ ਦੇ ਰਹੀ ਹੈ ਕਿ ਅੱਖਾਂ ਕੰਨ ਤੇ ਜੀਭ ਬੰਦ ਰੱਖੋ, ਪਰ ਫਿਰ ਵੀ ਲੋਕ ਹੈ ਜਿਹੜੇ ਆਪਣੇ ਹੱਕ ਮੰਗਣ ਤੁਰ ਪੈਂਦੇ ਆ। ਤੇ ਅੱਗੇ ਆਪਾਂ ਨੇਤਾ ਜੀ ਸੁਭਾਸ਼ ਚੰਦਰ ਦੀ ਗੱਲ ਕਰੀਏ। ਅੱਗੇ ਪਿੱਛੇ ਵੀ ਆਪਾਂ ਗੱਲ ਕੀਤੀ ਹੈ ਕਿ ਉਹਨਾਂ ਦੀਆਂ ਫਾਈਲਾਂ ਜਨਤਕ ਹੋਣ ਵਾਲੀਆਂ, ਹੁਣ ਜਨਤਕ ਹੋ ਗਈਆਂ ਤੇ ਕੀ ਨਿਕਲਿਆ ਉਸ ਦੇ ਵਿੱਚੋਂ? ਇਹ 64 ਫਾਈਲਾਂ ਨੇ ਜੀ, 12,000 ਤੇ 744 ਇਹਨਾਂ ਦੇ ਸਫ਼ੇ ਨੇ। ਐਕਚੁਅਲੀ ਇਹਨਾਂ ਨੂੰ ਡਿਜੀਟਲ ਵੀ ਕੀਤਾ ਗਿਆ ਜੀ, ਅਜੇ ਕਿਉਂਕਿ ਸਮਾਂ ਲੱਗੂਗਾ ਜੀ ਇਹਨੂੰ ਪੂਰਾ ਖੰਗਾਲਣ ਦੇ ਵਿੱਚ ਕਿ ਇਹਦੇ ਵਿੱਚੋਂ ਕੀ ਨਿਕਲਦਾ। ਪਰ ਜਿਹੜੇ ਮਾਹਰ ਨੇ ਉਹ ਕਹਿੰਦੇ ਨੇ ਕਿ ਜਿਹੜਾ ਇਹਦੇ ਵਿੱਚੋਂ ਸ਼ਾਇਦ ਬਹੁਤ ਵੱਡਾ ਕੋਈ ਰਾਜ ਜਿਹੜਾ ਉਹ ਨਾ ਖੁੱਲੇ, ਸਿਰਫ ਇਸ ਗੱਲ ਨੂੰ ਲੈ ਕੇ ਉਹਨਾਂ ਦੀ ਡੈਥ ਜਿਹੜੀ ਆ ਉਹ 1945 ਦੇ ਵਿੱਚ ਨਹੀਂ ਹੋਈ। ਇਹ ਕਿਹਾ ਜਾਂਦਾ ਜੀ ਕਿ ਉਹ 1964 ਤੱਕ ਜਿਉਂਦੇ ਰਹੇ। ਫਿਰ ਉਹ ਕਿੱਥੇ ਰਹੇ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਜਿਹੜੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਹੈ ਮਮਤਾ ਬੈਨਰਜੀ, ਉਹਨੇ 2-3 ਨਿਸ਼ਾਨੇ ਜਿਹੜੇ ਜੀ ਇਹ ਫਾਈਲਾਂ ਜਿਹੜੀਆਂ ਨੇ ਜਨਤਕ ਕਰਕੇ ਲਾਏ ਨੇ ਆਪਣੇ ਵਿਰੋਧੀਆਂ ਦੇ ਉੱਤੇ। ਇੱਕ ਤਾਂ ਉਹਨੇ ਕਾਮਰੇਡਾਂ ਨੂੰ ਜਿਹੜਾ ਜੀ ਸਿੱਧੇ ਰੂਪ ਦੇ ਵਿੱਚ ਲਿਆ, ਇਹ ਕਹਿ ਕੇ ਜੀ ਕਿ ਇੰਨਾ ਚਿਰ ਤੁਸੀਂ ਸੱਤਾ ਦੇ ਉੱਤੇ ਕਾਬਜ਼ ਰਹੇ, ਤੁਸੀਂ ਇਹ ਵੀ ਕਹਿੰਦੇ ਹੋ ਕਿ ਜਿਹੜੇ ਸ਼ਹੀਦ ਵਗੈਰਾ ਨੇ ਉਹਨਾਂ ਨੂੰ ਤਾਂ ਬਹੁਤਾ ਅਸੀਂ ਮੰਨਦੇ ਆ, ਪਰ ਆਪਣੇ ਰਾਜਕਾਲ ਦੇ ਦੌਰਾਨ ਤੁਸੀਂ ਕਦੀ ਵੀ ਇਹ ਜਿਹੜੀਆਂ ਫਾਈਲਾਂ ਸੀ ਉਹ ਜਨਤਕ ਕਰਨ ਦੇ ਵਾਸਤੇ ਕੋਈ ਕਦਮ ਨਹੀਂ ਚੁੱਕਿਆ। ਦੂਜਾ ਨਿਸ਼ਾਨਾ ਉਹਨੇ ਕਾਂਗਰਸ ਦੇ ਉੱਤੇ ਲਾਇਆ ਕਿ ਇਹ ਕਹਿ ਕੇ ਜੀ ਕਿ ਜਿਹੜਾ ਸੁਭਾਸ਼ ਚੰਦਰ ਬੋਸ ਹੋਰਾਂ ਦਾ ਪਰਿਵਾਰ ਹੈ ਉਹਦੀ ਉਹ ਜਸੂਸੀ ਕਰਵਾਉਂਦੇ ਰਹੇ ਨੇ ਨਹਿਰੂ ਹੋਣੀ, ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਸਨ। ਉਹਨੇ ਇਹ ਕਿਹਾ ਕਿ ਕਾਂਗਰਸ ਨੂੰ ਜਵਾਬ ਦੇਣਾ ਔਖਾ ਹੋਊਗਾ ਕਿ ਉਹਨਾਂ ਦੇ ਪੁਰਖੇ ਜਿਹੜੇ ਸੀਗੇ ਉਹ ਆਜ਼ਾਦੀ ਘੁਲਾਟੀਆਂ ਦੀ ਜਿਹੜੀ ਸੀ ਉਹ ਜਸੂਸੀ ਕਿਉਂ ਕਰਾਉਂਦੇ ਰਹੇ। ਤੀਜਾ ਨਿਸ਼ਾਨਾ ਉਹਨੇ ਲਾਇਆ ਜੀ ਭਾਰਤੀ ਜਨਤਾ ਪਾਰਟੀ ਦੇ ਉੱਤੇ, ਕਿਉਂਕਿ ਪੱਛਮੀ ਬੰਗਾਲ ਦੇ ਵਿੱਚ ਕੁਝ ਮਹੀਨਿਆਂ ਤੋਂ ਬਾਅਦ ਜਿਹੜੀਆਂ ਦੀ ਉਹ ਚੋਣਾਂ ਹੋਣੀਆਂ ਨੇ, ਇਹਦੀ ਹੁਣੇ ਤੋਂ ਤਿਆਰੀ ਜਿਹੜੀ ਸ਼ੁਰੂ ਹੋ ਗਈ ਹੈ। ਭਾਰਤੀ ਜਨਤਾ ਪਾਰਟੀ ਪੱਛਮੀ ਬੰਗਾਲ ਦੇ ਵਿੱਚ ਆਪਣੇ ਜਿਹੜੇ ਪੈਰ ਹੈ ਉਹ ਪੱਕੇ ਕਰਨ ਦੇ ਯਤਨਾਂ ਦੇ ਵਿੱਚ ਹੈ। ਇਸੇ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਕਈ ਫੇਰੀਆਂ ਉੱਥੇ ਜਿਹੜੀਆਂ ਲਾ ਚੁੱਕੇ ਨੇ, ਮਾਫ ਕਰਨਾ। ਇਹਦੇ ਦੌਰਾਨ ਜਿਹੜੀ ਹੈ ਜੀ ਉਹਨੇ ਭਾਰਤੀ ਜਨਤਾ ਪਾਰਟੀ ਦੇ ਪਾਲੇ 'ਚ ਹੁਣ ਗੇਂਦ ਸੁੱਟੀ ਆ ਕਿ ਜਿਹੜੇ ਤਾਂ ਪੱਛਮੀ ਬੰਗਾਲ ਦੇ ਕੋਲੇ ਫਾਈਲਾਂ ਸਨ ਮੈਂ ਉਹ ਜਾਰੀ ਕਰ ਦਿੱਤੀਆਂ, ਬਾਕੀ ਵੱਡੀਆਂ ਫਾਈਲਾਂ ਤਾਂ ਪਈਆਂ ਨੇ ਸੈਂਟਰ ਦੇ ਕੋਲੇ। ਹੁਣ ਸੈਂਟਰ ਦੇ ਪਾਲੇ ਦੇ ਵਿੱਚ ਗੇਂਦ ਹੈ ਕਿ ਉਹ ਫਾਈਲ ਜਿਹੜੇ ਜਾਰੀ ਕਰੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਨਾਲ ਰਿਲੇਟਡ, ਜਿਨ੍ਹਾਂ ਤੋਂ ਬਹੁਤਾ ਰਿਕਾਰਡ ਜਿਹੜਾ ਜੀ ਉਹ ਨਿਕਲ ਸਕਦਾ ਹੈ। ਤੇ ਸੰਭਾਵਨਾ ਕੋਈ ਅਜੇ ਨਹੀਂ ਹੈਗੀ ਕਿ ਸੈਂਟਰ ਵਿਚਲੀ ਜਿਹੜੀ ਸਰਕਾਰ ਹੈ ਇਹਨਾਂ ਫਾਈਲਾਂ ਨੂੰ ਜਿਹੜਾ ਜੀ ਉਹ ਜਾਰੀ ਕਰੂਗੀ। ਪਰ ਪੱਛਮੀ ਬੰਗਾਲ ਦੀਆਂ ਚੋਣਾਂ ਦੇ ਵਿੱਚ ਮਮਤਾ ਬੈਨਰਜੀ ਉਹਨਾਂ ਨੂੰ ਇਸ ਮੁੱਦੇ ਦੇ ਉੱਤੇ ਘੇਰੂਗੀ ਜ਼ਰੂਰ ਕਿ ਤੁਸੀਂ ਇੱਥੇ ਆ ਗਏ ਹੋ, ਕਿਉਂਕਿ ਬੋਸ ਪਰਿਵਾਰ ਜਿਹੜਾ ਜੀ ਉਹਦੀ ਬਹੁਤ ਵੱਡੀ ਇੱਕ ਰਿਸਪੈਕਟ ਹੈ ਤਾਂ ਮੁਲਕ ਪੱਧਰ ਦੇ ਉੱਤੇ ਸਾਰੇ ਜਗ੍ਹਾ ਹੀ, ਪਰ ਪੱਛਮੀ ਬੰਗਾਲ ਦੇ ਵਿੱਚ ਜਿਹੜੀ ਹੈ ਜੀ ਉਹ ਜ਼ਿਆਦੀ ਹੈ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਵੋਟਾਂ ਨੇ। ਸੋ ਇਹ ਵੋਟਾਂ ਦੀ ਰਾਜਨੀਤੀ ਦੇ ਨਾਲ ਰਿਲੇਟ ਕਰਕੇ ਦੇਖਿਆ ਜਾ ਸਕਦਾ ਸਾਰਾ ਕੁਝ। ਅੱਜ ਜਿਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੂਗਾ ਕੀ ਕੁਛ ਹੁੰਦਾ। ਤੇ ਅਖੀਰ ਵਿੱਚ ਅਜ਼ਨਾਮਾ ਕਿ ਲੀਡਰ ਬੋਲਿਆ, ਇੱਕ ਹੈ ਕਾਂਗਰਸੀਆ ਸਾਡੇ ਰਾਜ ਲਈ ਪਾਓ ਹੁਣ ਵੋਟ ਲੋਕੋ। ਲੀਡਰ ਬੋਲਿਆ, ਇੱਕ ਹੈ ਕਾਂਗਰਸੀਆ ਸਾਡੇ ਰਾਜ ਲਈ ਪਾਓ ਹੁਣ ਵੋਟ ਲੋਕੋ, ਮਿਲਿਆ ਕਰੂਗੀ ਭੁੱਕੀ ਫਿਰ ਠੇਕਿਆਂ ਤੋਂ ਘਰ ਦੀ ਕੱਢਣ ਲਈ ਦੇਵਾਂਗੇ ਛੋਟ ਲੋਕੋ। ਫੜਨ ਆਊ ਨਾ ਪੁਲਸੀਆ ਕਿਤੇ ਕੋਈ ਕੰਮ ਆਊ ਫਿਰ ਇਸ ਤਰ੍ਹਾਂ ਲੋਟ ਲੋਕੋ, ਲਾ ਦਿਓ ਤਾਣ ਤਾਂ ਬਣੂ ਸਰਕਾਰ ਸਾਡੀ, ਰਹਿਣ ਦਿਆਂਗੇ ਅਸੀਂ ਨਹੀਂ ਤੋਟ ਲੋਕੋ। ਨੋਟਿਸ ਪਾਰਟੀ ਦਿੱਤਾ ਹੁਣ ਭੇਜ ਉਸ ਨੂੰ, ਗੋਡਾ ਧੌਣ ਉੱਪਰ ਉਹਦੇ ਧਰਨ ਖਾਤਰ। ਨੋਟਿਸ ਪਾਰਟੀ ਦਿੱਤਾ ਹੁਣ ਭੇਜ ਉਸ ਨੂੰ, ਗੋਡਾ ਧੌਣ ਉੱਪਰ ਉਹਦੇ ਧਰਨ ਖਾਤਰ। ਉਧਰ ਪੁਲਿਸ ਵੀ ਭਾਸ਼ਣ ਹੈ ਪੜ੍ਹੀ ਜਾਂਦੀ, ਪਰਚਾ ਉਸ ਉੱਤੇ ਦਰਜ ਕਰਨ ਖਾਤਰ। ਜੀ ਥੈਂਕ ਯੂ ਜੀ, ਧੰਨਵਾਦ ਤੇ ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਔਰ ਬਲਵਿੰਦਰ ਕੌਰ ਵੱਲੋਂ ਵੀ ਸਾਰੇ ਸਰੋਤਿਆਂ ਨੂੰ ਅਗਲੇ ਬੁਲਟਨ ਤੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ।